ਨਾਜ਼ਰੀਨ, ਦਹਿਸ਼ਤਗਰਦੀ ਦੇ ਹਵਾਲੇ ਨਾਲ ਇੱਕ ਵੱਡੀ ਖਬਰ ਹੈ ਕਿ 2 ਇੰਟੈਲੀਜੈਂਸ ਬੇਸਡ ਆਪਰੇਸ਼ਨਸ ਦੇ ਵਿੱਚ ਬਲੋਚਿਸਤਾਨ 'ਚ 41 ਜਿਹੜੇ ਭਾਰਤ ਦੀ ਹਿਮਾਇਤ ਯਾਫਤਾ ਜਿਹੜੇ ਦਹਿਸ਼ਤਗਰਦ ਸਨ, ਜਿਹੜੇ ਫਿਤਨਾ ਅਲ ਖਾਰਿਜ ਤੇ ਫਿਤਨਾ ਅਲ ਹਿੰਦੁਸਤਾਨ ਨਾਲ ਜਿਨ੍ਹਾਂ ਤਾਲੁਕ ਸੀ, ਉਹਨਾਂ ਨੂੰ ਜਹਨਮ ਵਾਸਲ ਕਰਤਾ ਗਿਆ ਔਰ ਇੱਕ ਬੜਾ ਵੱਡਾ ਆਪਰੇਸ਼ਨ ਹੈ ਬਲੋਚਿਸਤਾਨ ਦੇ ਵਿੱਚ। ਤੇ ਇਹਦੇ ਨਾਲ ਨਾਲ ਮੀਆਂਵਾਲੀ ਦੇ ਵਿੱਚ ਵੀ CCD ਨੇ ਕਾਰਵਾਈ ਕੀਤੀ ਤੇ ਉੱਥੇ ਵੀ ਕੋਈ ਦਹਿਸ਼ਤਗਰਦ ਜਿਹੜੇ ਨੇ ਉਹਨਾਂ ਨੂੰ ਵੀ ਜਿਹੜਾ ਉਹ ਦਹਿਸ਼ਤਗਰਦੀ ਦੇ ਖਿਲਾਫ ਬੜੀ ਮੌਸਰ ਕਾਰਵਾਈ ਹੋਈ ਹੈ। ਤੇ ਅੱਜ ਦੇ ਪ੍ਰੋਗਰਾਮ 'ਚ ਚੋਇਸ ਸਾਹਿਬ ਨਾਲ ਤੇ ਡਿਸਕਸ ਕਰਨਾ ਹੈ ਕਿਉਂਕਿ ਨੈਸ਼ਨਲ ਐਕਸ਼ਨ ਪਲਾਨ ਦੇ ਤਹਿਤ ਇਹ ਕਾਰਵਾਈਆਂ ਜਾਰੀ ਨੇ ਔਰ ਚੋਇਸ ਸਾਹਿਬ ਕੋ ਪੁੱਛਣਾ ਹੈ ਕਿ ਉਹਨਾਂ ਨੂੰ ਇਹ ਦਹਿਸ਼ਤਗਰਦੀ ਦੀ ਕਾਰਵਾਈਆਂ ਜਿਹੜੀਆਂ ਨੇ ਇਹਦੇ ਨਾਲ ਦਹਿਸ਼ਤਗਰਦੀ ਮਜ਼ੀਦ ਘੱਟ ਹੁੰਦੀ ਨਜ਼ਰ ਆ ਰਹੀ ਹੈ ਜਾਂ ਕੋਈ ਹੋਰ ਚੈਲੰਜਸ ਜਿਹੜੇ ਨੇ ਉਹ ਵੀ ਮੁਲਕ ਨੂੰ ਦਰਪੇਸ਼ ਨੇ। ਚੋਇਸ ਸਾਹਿਬ ਜੀ ਇਹ ਨੈਸ਼ਨਲ ਐਕਸ਼ਨ ਪਲਾਨ ਤੁਹਾਨੂੰ ਯਾਦ ਹੈ ਬਣਿਆ ਸੀ ਤੇ ਉਹਦੇ ਤਹਿਤ ਹੀ ਇਹ ਕਾਰਵਾਈਆਂ ਚੱਲ ਰਹੀਆਂ ਨੇ ਔਰ ਇਹਦਾ ਨਾਂ ਜਿਹੜਾ ਉਹ ਅਜ਼ਮ ਇਸਤਹਿਕਾਮ ਦੇ ਨਾਂ ਤੋਂ ਆਪਰੇਸ਼ਨ ਜਿਹੜੇ ਨੇ ਉਹ ਚੱਲ ਰਹੇ ਨੇ ਔਰ ਬੜਾ 41 ਦਹਿਸ਼ਤਗਰਦ ਚੋਇਸ ਸਾਹਿਬ ਮਾਰਤੇ ਨੇ। ਬਿਲਕੁਲ ਦੇਖੋ, ਇਹ ਤੁਹਾਨੂੰ ਯਾਦ ਹੋਏਗਾ ਕਿ ਨੈਸ਼ਨਲ ਐਕਸ਼ਨ ਪਲਾਨ ਦੀ ਜਿਹੜੀ ਸੀ ਨਾ, ਇਹ ਬਣਿਆ ਸੀ ਜਦੋਂ APS ਦਾ ਸਾਨਿਆ ਹੋਇਆ ਜੀ। ਬਿਲਕੁਲ, ਠੀਕ ਹੈ ਨਾ, ਬੜਾ ਵੱਡਾ ਇੱਕ ਸਾਨਿਆ ਸੀ ਤੇ ਜਿਹਨੇ ਪੂਰੀ ਕੌਮ ਨੂੰ ਮੁਤਹਿਦ ਕੀਤਾ ਸੀ ਉਸ ਸਾਨੇ ਨੇ। ਔਰ ਦਹਿਸ਼ਤਗਰਦਾਂ ਦੇ ਹਵਾਲੇ ਦੇ ਨਾਲ ਜਿਹੜੀ ਇੱਥੇ ਗਲੋਰੀਫਿਕੇਸ਼ਨ ਹੁੰਦੀ ਸੀ ਪਾਕਿਸਤਾਨ ਦੇ ਵਿੱਚ, ਕੁਝ ਲੋਕ ਔਰ ਕੁਝ ਸਿਆਸੀ ਜਮਾਤਾਂ ਵੀ, ਕੁਝ ਸਾਡੇ ਜਿਹੜੇ ਲਿਖਣ ਵਾਲੇ ਵੀ ਸਨ, ਬੋਲਣ ਵਾਲੇ ਵੀ ਸਨ, ਤੇ ਉਹ ਇਹਨਾਂ ਨੂੰ ਇੱਕ ਜਵਾਜ਼ ਫਰਾਹਮ ਕਰਦੇ ਹੁੰਦੇ ਸਨ ਅਮਰੀਕਾ ਦੇ ਨਾਲ ਮਿਲਾ ਕੇ ਜਾਂ ਜ਼ੁਲਮ ਦੇ ਖਿਲਾਫ ਬਗਾਵਤ ਦੇ ਪੈਰਾਏ ਦੇ ਵਿੱਚ ਇਹਨਾਂ ਦੀ ਗੱਲ ਕਰਦੇ ਹੁੰਦੇ ਸਨ। ਤੇ ਉਹ ਫਿਰ ਉਹ ਖਤਮ ਹੋ ਗਈ ਸੀ ਉਸ ਗੱਲ ਦੇ ਨਾਲ। ਉਹ ਤੇ ਸਾਰੀ ਸਿਆਸੀ ਜਮਾਤਾਂ ਨੇ ਕੰਸੈਂਸਸ ਨਾਲ ਬਣਾਇਆ ਸੀ। ਹੁਣ ਤੇ ਉਹ ਪੁਲਾਂ ਥੱਲੇ ਬਹੁਤ ਪਾਣੀ ਲੰਘ ਗਿਆ ਔਰ ਦਹਿਸ਼ਤਗਰਦਾਂ ਦੇ ਜਿਹੜੇ ਸਰਪ੍ਰਸਤ ਨੇ ਜਾਂ ਜਿਹੜੇ ਉਹਨਾਂ ਦੇ ਹੈਂਡਲਰਸ ਨੇ ਔਰ ਜਿਹੜਾ ਉਹਨਾਂ ਦਾ ਮਾਈਂਡ ਸੈਟ ਹੈਗਾ, ਉਹਨਾਂ ਦੇ ਜਿਹੜੇ ਮਾਸਟਰ ਮਾਈਂਡਸ ਨੇ, ਉਹ ਖਾਸੀ ਹੱਦ ਤੱਕ ਹੁਣ ਤੇ ਮੰਜ਼ਰ ਤੇ ਵੀ ਆ ਚੁੱਕੇ ਨੇ, ਛੁਪੇ ਨਹੀਂ ਉਹ ਤਕਰੀਬਨ ਰਹੇ। ਸਾਨੂੰ ਚੀਜ਼ਾਂ ਦਾ ਬਹੁਤ ਸਾਰੀਆਂ ਦਾ ਉਹ ਪਤਾ ਚੱਲ ਗਿਆ ਹੈ। ਜਿਹੜੇ ਉਹਨਾਂ ਦੇ ਸਹੂਲਤਕਾਰ ਨੇ ਉਹਨਾਂ ਦੇ ਬਾਰੇ 'ਚ ਵੀ ਸਾਡੇ ਸਾਹਮਣੇ ਕੁਝ ਚੀਜ਼ਾਂ ਆ ਚੁੱਕੀਆਂ ਨੇ, ਕੁਝ ਅਜੇ ਹਿਡਨ ਨੇ, ਲੇਕਿਨ ਵਕਤ ਦੇ ਨਾਲ ਨਾਲ ਉਹ ਵੀ ਚੀਜ਼ਾਂ ਸਾਹਮਣੇ ਆ ਜਾਣਗੀਆਂ। ਬਾਕੀ ਰਹਿ ਗਏ ਸਾਡੇ ਆਪਰੇਸ਼ਨਸ ਜਿਹੜੇ ਜਾਰੀ ਨੇ, ਉਹਨਾਂ ਦੇ ਖਿਲਾਫ ਮਿਲਟਰੀ ਦੇ ਆਪਰੇਸ਼ਨਸ ਨੇ, ਸਾਡੀ ਪੁਲਿਸ ਉਹਨਾਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ, ਸਾਡੀ ਇੰਟੈਲੀਜੈਂਸ ਏਜੰਸੀਜ਼ ਜਿਹੜੀਆਂ ਨੇ ਉਹਨਾਂ ਦਾ ਬੜਾ ਮੇਜਰ ਇਸ ਹਵਾਲੇ ਦੇ ਨਾਲ ਰੋਲ ਹੈ ਔਰ ਕਿਰਦਾਰ ਹੈਗਾ ਕਿ ਕਿਉਂਕਿ ਇਹ ਬੜੀ ਮੁਸ਼ਕਲ ਇੱਕ ਲੜਾਈ ਹੈ। ਉਹ ਮਾਸ਼ਰੇ ਦੇ ਅੰਦਰ ਲੋਕਾਂ ਦੇ ਅੰਦਰ ਵੜੀ ਹੋਈ ਹੈ ਇੱਕ ਚੀਜ਼ ਹੈ ਜਿਹੜੀ ਉਹ ਇਹਨੂੰ ਲੜਨਾ ਕੋਈ ਆਸਾਨ ਕੰਮ ਨਹੀਂ। ਔਰ ਸ਼ਾਇਦ ਪਾਕਿਸਤਾਨ ਦੁਨੀਆ ਦਾ ਵਾਹਦ ਮੁਲਕ ਹੈ ਜਿਹਨੇ ਐਡੀ ਤਵੀਲ ਲੜਾਈ ਲੜੀ ਹੈ ਅਗੇਂਸਟ ਟੈਰਰਿਜ਼ਮ। ਬਿਲਕੁਲ ਠੀਕ ਹੈ। ਔਰ ਬਹੁਤ ਰੁਕਾਵਟਾਂ ਦੇ ਬਾਵਜੂਦ, ਰੁਕਾਵਟਾਂ ਵੀ ਇਸ ਕਿਸਮ ਦੀਆਂ ਕਿ ਸਾਡੇ ਸਾਹਮਣੇ ਇੱਕ ਨਜ਼ਰਿਆਤੀ ਅਬਹਾਮ ਵੀ ਮੌਜੂਦ ਸੀ, ਯਾਨੀ ਕਿ ਐਸਾ ਨਜ਼ਰਿਆਤੀ ਅਬਹਾਮ ਸੀ ਜਿਹੜਾ ਸਾਡੇ ਅਕਾਇਦ ਨਾਲ ਜੁੜਿਆ ਹੈ। ਠੀਕ ਹੈ ਨਾ, ਜਿਹੜੀ ਚੀਜ਼ ਅਕਾਇਦ ਨਾਲ ਜੁੜੀ ਹੋਵੇ ਉਹਦੇ ਨਾਲ ਲੜਨਾ ਬਹੁਤ ਮੁਸ਼ਕਲ ਜਿਹਾ ਕੰਮ ਹੋ ਜਾਂਦਾ। ਇਹਦੇ ਤੇ ਵੈਸੇ ਪੈਗਾਮੇ ਪਾਕਿਸਤਾਨ ਵੀ ਬਣਿਆ ਸੀ, ਉਲਮਾ ਨੇ ਸਾਰਾ ਇਕੱਠਾ ਕੀਤਾ ਸੀ, ਲੇਕਿਨ ਬਤਦਰੀਜ ਔਰ ਵਕਤ ਦੇ ਨਾਲ ਨਾਲ ਸਾਡੇ ਜਿਹੜੇ ਮਾਸ਼ਰਾ ਹੈ, ਸਾਡੀ ਜਿਹੜੀ ਇੰਟੈਲੈਕਚੁਅਲ ਕਲਾਸ ਹੈ, ਉਹ ਤਬਕਾ ਹੈ, ਅਹਿਲੇ ਇਲਮ ਦਾ ਜਿਹੜਾ ਤਬਕਾ ਹੈ, ਉਹਨਾਂ ਨੇ ਵੀ ਬਹੁਤ ਚੀਜ਼ਾਂ ਨੂੰ ਰਿਅਲਾਈਜ਼ ਕੀਤਾ ਔਰ ਉਹਦੀ ਨਜ਼ਰਿਆਤੀ ਜਿਹੜੀ ਰੋਕਥਾਮ ਹੈਗੀ ਹੈ ਉਹ ਵੀ ਹੁਣ ਸਾਹਮਣੇ ਸਾਡੇ ਸ਼ੁਰੂ ਹੋਈ ਹੈ। ਔਰ ਤੁਸੀਂ ਜਿਹੜੀ ਗੱਲ ਕੀਤੀ ਕਿ ਕਿਆ ਉਹਦੇ ਅੰਦਰ ਕਮੀ ਆਈ ਹੈ, ਤੇ ਮੇਰਾ ਖਿਆਲ ਹੈ ਕਿ ਸਾਨੂੰ ਦੇਖਿਆ ਜਾਏ ਤੇ ਖਾਸੀ ਕਮੀ ਨਜ਼ਰ ਆਉਂਦੀ ਹੈ। ਇੱਕ ਉਹ ਟਾਈਮ ਸੀ ਜਿਸ ਵੇਲੇ ਪੰਜਾਬ ਤੱਕ ਔਰ ਲਾਹੌਰ ਔਰ ਕਰਾਚੀ ਤੱਕ, ਸਿੰਧ ਤੱਕ ਦਹਿਸ਼ਤਗਰਦਾਂ ਦਾ ਫੈਲਾਅ ਹੋ ਗਿਆ ਸੀ, ਬਾਹਰ ਨਿਕਲਦੇ ਡਰਦੇ ਸੀ ਲੋਕ ਔਰ ਉਹ ਇੱਥੇ ਤੱਕ ਕਾਰਵਾਈਆਂ ਹੋ ਰਹੀਆਂ ਸਨ। ਤੇ ਹੁਣ ਉਹਨਾਂ ਦੀ ਕਾਰਵਾਈਆਂ ਦਾ ਜਿਹੜਾ ਉਹ ਦਾਇਰਾ ਮਹਿਦੂਦ ਹੋ ਕੇ ਤਕਰੀਬਨ 2 ਸੂਬਿਆਂ ਤੱਕ ਰਹਿ ਗਿਆ ਹੈ, KP ਦੇ ਅੰਦਰ ਔਰ ਬਲੋਚਿਸਤਾਨ ਦੇ ਨਾਲ। ਔਰ ਉੱਥੇ ਵੀ ਉਹ ਜ਼ਿਆਦਾਤਰ ਸਰਹੱਦੀ ਇਲਾਕਿਆਂ ਦੇ ਵਿੱਚ ਉਹ ਆਪਰੇਟ ਕਰ ਰਹੇ ਨੇ। ਉੱਥੇ ਸਿਕਿਉਰਿਟੀ ਫੋਰਸਿਸ ਇੰਟੈਲੀਜੈਂਸ ਬੇਸਡ ਆਪਰੇਸ਼ਨ ਉਹਨਾਂ ਦੇ ਖਿਲਾਫ ਕਰ ਰਹੀਆਂ ਨੇ। ਇਹਨਾਂ ਇਲਾਕਿਆਂ ਦੇ ਵਿੱਚ ਕੁਝ ਹਰਡਲਸ ਵੀ ਨੇ, ਜਿਵੇਂ KP ਦੇ ਅੰਦਰ ਬੜੀ ਹਰਡਲ ਹੈ ਕਿਉਂਕਿ ਬਲੋਚਿਸਤਾਨ ਦੇ ਅੰਦਰ ਇੱਕ ਚੀਜ਼ ਬੜੀ ਇੰਪੋਰਟੈਂਟ ਹੈਗੀ ਕਿ ਉੱਥੇ ਜਿਹੜੇ ਗਵਰਨਮੈਂਟ ਹੈ ਔਰ ਸਰਫਰਾਜ਼ ਬੁਖਤੀ ਸਾਹਿਬ ਜਿਹੜੇ ਉੱਥੋਂ ਦੇ ਵਜ਼ੀਰ ਆਲਾ ਨੇ ਔਰ ਉੱਥੋਂ ਦੀ ਜਿਹੜੀ ਸੂਬਾਈ ਕਾਬੀਨਾ ਨੇ, ਵਜ਼ਰਾ ਨੇ, ਉਹ ਬੜੀ ਦਲੇਰੀ ਦੇ ਨਾਲ ਅਗੇਂਸਟ ਟੈਰਰਿਜ਼ਮ ਦੇ ਖਿਲਾਫ ਬੋਲ ਰਹੇ ਨੇ ਔਰ ਉਹ ਉੱਥੋਂ ਦੀ ਪੁਲਿਸ ਵੀ ਬੜੀ ਅਹਿਮ ਕਾਰਵਾਈਆਂ ਕਰ ਰਹੀ ਹੈ, ਜਿਹਦੀ ਵਜ੍ਹਾ ਨਾਲ ਉਹਨਾਂ ਦੇ ਨਾਲ ਤੁਸੀਂ ਇਹ ਦੇਖ ਰਹੇ ਹੋ ਕਿ ਖਾਸਾ ਸਾਨੂੰ ਫਰਕ ਪਿਆ ਔਰ ਦਹਿਸ਼ਤਗਰਦਾਂ ਦੇ ਖਿਲਾਫ ਜਿਹੜੀ ਨਤੀਜਾ ਖੇਜ਼ ਕਾਰਵਾਈਆਂ ਨੇ ਉਹ ਵੀ ਸਾਹਮਣੇ ਆ ਰਹੀਆਂ ਨੇ। ਬਦਕਿਸਮਤੀ ਦੇ ਨਾਲ KP ਦੇ ਵਿੱਚ ਸਾਨੂੰ ਸੂਰਤ ਹਾਲ ਉਸ ਤਰ੍ਹਾਂ ਨਜ਼ਰ ਨਹੀਂ ਆਉਂਦੀ। ਇੱਥੇ ਜਿਹੜੀ ਗਵਰਨਮੈਂਟ ਲੈਵਲ ਦੇ ਉੱਤੇ ਇੱਕ ਕਨਫਿਊਜ਼ਨ ਪੈਦਾ ਕੀਤੀ ਜਾਂਦੀ ਹੈ ਔਰ ਜਿਹੜੇ ਵਜ਼ੀਰ ਆਲਾ ਤੱਕ ਉਹ ਜਿਹੜੇ ਅਗਰ ਗੱਲ ਆਪਰੇਸ਼ਨ ਦੀ ਹੁੰਦੀ ਹੈ ਉਹ ਸਬੂਤ ਮੰਗਦੇ ਨੇ, ਉਹ ਮੁਖਾਲਫਤ ਕਰਦੇ ਸਬੂਤ ਦਾ, ਤੇ ਤੁਹਾਨੂੰ ਉਹਨਾਂ ਨੇ
ਕਰ ਹੀ ਦਿੱਤੀ ਗੱਲ ਕਿ ਉੱਥੇ ਉਹਨਾਂ ਨੇ ਥਾਣੇ ਤੱਕ ਨਹੀਂ ਅਜੇ ਤੱਕ ਬਣਾਏ, ਤੇ ਸਬੂਤ ਕਾਹਦਾ ਤੁਹਾਨੂੰ ਇਸ ਚੀਜ਼ ਦਾ ਮਿਲਣਾ ਹੈ? ਠੀਕ ਹੈ ਨਾ। ਤੇ ਉਸ ਸਬੂਤ ਤੱਕ ਵੀ ਗੱਲ ਆ ਗਈ, ਦੇਖਿਆ ਜਾਏ ਤੇ ਉਹ ਐਡੇ ਬੱਚੇ ਨਹੀਂ ਗਏ ਜਿੰਨਾ ਅਸੀਂ ਉਹਨਾਂ ਨੂੰ ਸਮਝ ਰਹੇ ਹਾਂ, ਤੇ ਜਾਂ ਜਿੰਨਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਕਿ ਸ਼ਾਇਦ ਉਹਨਾਂ ਨੂੰ ਪਤਾ ਹੈ ਸਾਰਾ। ਸੁਹੇਲ ਅਫਰੀਦੀ ਨੂੰ ਵੀ ਪਤਾ ਹੈ, ਬਾਕੀ ਜਿਹੜੇ ਲੋਕ ਨੇ ਉਹਨਾਂ ਨੂੰ ਹਕਾਇਕ ਦਾ ਬਹੁਤ ਚੀਜ਼ਾਂ ਦਾ ਪਤਾ ਹੈ। ਕੁਝ ਮੇ ਵੀ ਸ਼ਾਇਦ ਉਹ ਡਰਦੇ ਹੋਣ, ਜਾਂ ਉਹਨਾਂ ਦੇ ਆਪਣੇ ਕੋਈ ਇਹੋ ਜਿਹੀਆਂ ਚੀਜ਼ਾਂ ਉੱਥੋਂ ਦੀਆਂ ਹਨ, ਜਾਂ ਉੱਥੋਂ ਦਾ ਮਾਈਂਡ ਸੈਟ ਇੱਕ ਇੱਥੋਂ ਦਾ ਦੇਖਿਆ ਜਾਏ। ਕਿਉਂਕਿ ਇੱਕ ਮੈਂ ਅੰਦਾਜ਼ਾ ਲਾਇਆ ਇਹਦੇ, ਤੁਸੀਂ ਵੀ ਗੌਰ ਕਰੋਗੇ ਕਿ ਸਾਡੀ ਜਿਹੜੀ ਇੱਕ ਨਜ਼ਰਿਆਤੀ ਦੀਵਾਰ ਦੇ ਅੰਦਰ ਸਾਡੀਆਂ ਕੁਝ ਮਜ਼ਹਬੀ ਜਿਹੜੇ ਸਾਡੇ ਸ਼ਖਸੀਆਤ ਨੇ ਔਰ ਦੀਨੀ ਹਵਾਲੇ ਦੇ ਨਾਲ ਸ਼ਖਸੀਆਤ ਨੇ, ਤਾਲਿਬਾਨ ਨੇ ਕਿਉਂਕਿ ਆਪਣੇ ਆਪ ਨੂੰ ਦੀਨ ਦੇ ਲਬਾਦੇ ਚੋੜਿਆ ਹੈ, ਤੇ ਉਹਦੀ ਵਜ੍ਹਾ ਨਾਲ ਇੱਕ ਸਾਨੂੰ ਟਕਰਾਓ ਨਜ਼ਰ ਆਉਂਦਾ। ਠੀਕ ਹੋ ਗਿਆ। ਤੇ ਕੁਝ ਟੈਰਰਿਜ਼ਮ ਔਰ ਵਾਰ ਇਕਨੋਮੀ, ਟੈਰਰਿਜ਼ਮ ਦੇ ਨਾਲ ਕੁਝ ਪੈਸਾ ਬਹੁਤ ਜੁੜ ਗਿਆ, ਯਾਨੀ ਜਿਹਨੂੰ ਕਹਿੰਦੇ ਨਾ ਕ੍ਰਾਈਮ ਮਨੀ ਐਂਡ ਪੋਲਿਟਿਕਸ, ਇਹ ਚੀਜ਼ਾਂ ਦਾ ਆਪਸ ਵਿੱਚ ਇਤਿਹਾਦ ਵੀ ਬੜਾ ਗਹਿਰਾ ਸਾਨੂੰ ਨਜ਼ਰ ਆਉਂਦਾ ਹੈ। ਪਾਕਿਸਤਾਨ ਵਰਗੇ ਮੁਲਕ, ਕਿਸ ਵੇਲੇ ਕੋਲੰਬੀਆ 'ਚ ਵੀ ਇਹ ਚੀਜ਼ਾਂ ਮੌਜੂਦ, ਸਦੀਆਂ ਤੋਂ ਚੀਜ਼ਾਂ ਚੱਲਦੀਆਂ ਆ ਰਹੀਆਂ, ਔਰ ਸ੍ਰੀਲੰਕਾ ਦੇ ਵਿੱਚ ਵੀ ਇਹ ਚੀਜ਼ ਰਹੀ ਹੈ। ਜਦੋਂ ਤਾਮਿਲ ਟਾਈਗਰਸ ਦੀ ਬੜੀ ਉੱਥੇ ਚੱਲ ਰਹੀ ਸੀ ਤਹਿਰੀਕ, ਤੇ ਉਸ ਵੇਲੇ ਵੀ ਜਿਹੜੀ ਸੀ ਕ੍ਰਾਈਮ, ਪੋਲਿਟਿਕਸ ਤੇ ਟੈਰਰਿਜ਼ਮ ਇਹ ਇਕੱਠੇ ਉੱਥੇ ਕੰਮ ਕਰ ਰਹੇ ਸਨ। ਤੇ ਲੇਕਿਨ ਸ੍ਰੀਲੰਕਾ ਨੇ ਉਹਦੇ ਤੇ ਕਾਬੂ ਪਾ ਲਿਆ। ਔਰ ਲੇਕਿਨ ਲੈਟਿਨ ਅਮਰੀਕਾ ਦੇ ਅੰਦਰ ਹਜੇ ਵੀ ਬਹੁਤ ਸਾਰੀਆਂ ਸਟੇਟਸ ਦੇ ਅੰਦਰ ਇਹ ਬੜੇ ਡਰੱਗ ਲਾਰਡਸ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਮਿਲ ਕੇ ਪੋਲਿਟਿਕਸ ਨੂੰ ਵੀ ਕਰਪਟ ਕੀਤਾ, ਸਿਸਟਮ ਨੂੰ ਵੀ ਕਰਪਟ ਕੀਤਾ, ਉੱਥੇ ਆਪਣੇ ਅੰਦਰ ਹਮਦਰਦ ਪੈਦਾ ਕੀਤੇ। ਤੇ ਇੱਕ ਪੋਜੀਸ਼ਨ ਪਾਕਿਸਤਾਨ ਦੇ ਵਿੱਚ ਵੀ ਇਹ ਪੋਸੀਬਲ। ਇਹ ਜਿਹੜਾ ਮੌਜੂਦਾ ਸਿਨਾਰੀਓ ਹੈ ਸਾਡੇ ਇਰਦ ਗਿਰਦ, ਈਰਾਨ, ਅਫਗਾਨਿਸਤਾਨ, ਅਮਰੀਕਾ ਦਾ ਝਗੜਾ, ਲੜਾਈ, ਇਸ ਤਨਾਜ਼ਰ ਨੂੰ ਅਗਰ ਦੇਖਿਆ ਜਾਏ ਤੇ ਇਹ ਮੌਕਾ ਸਾਡੇ ਸਿਕਿਉਰਿਟੀ ਫੋਰਸਿਸ ਵਾਸਤੇ ਬਹੁਤ ਅੱਛਾ ਹੈ ਕਿ ਉਹ ਇਸ ਮੌਕੇ ਤੋਂ ਫਾਇਦਾ ਚੁੱਕਦੇ ਹੋਏ ਆਪਣੇ ਜਿਹੜੇ ਆਪਣੇ ਅੰਦਰ ਇਹਨਾਂ ਦੇ ਹਾਈਡ ਆਊਟਸ ਨੇ ਉਹਨਾਂ ਨੂੰ ਫਲੈਸ਼ ਆਊਟ ਕਰਨ ਵਾਸਤੇ ਬਹੁਤ ਆਈਡੀਅਲ ਹੈ ਟਾਈਮ ਹੈਗਾ ਕਿ ਇਹਨਾਂ ਨੂੰ ਖਤਮ ਕੀਤਾ ਜਾਵੇ। ਪਾਕਿਸਤਾਨ ਦੇ ਅੰਦਰ ਰਹਿ ਕੇ ਬਾਕੀ ਅਫਗਾਨਿਸਤਾਨ ਦੂਸਰੀ ਤਰਫ ਪਾਕਿਸਤਾਨ ਵਾਸਤੇ ਇਹ ਵੀ ਬੜੀ ਅੱਛੀ ਗੱਲ ਹੈ ਕਿ ਤਾਜਿਕਿਸਤਾਨ ਨੇ ਅਫਗਾਨਿਸਤਾਨ ਦੀ ਗਵਰਨਮੈਂਟ ਨੂੰ ਟੈਰਰਿਸਟ ਗਵਰਨਮੈਂਟ ਕਰਾਰ ਦੇ ਦਿੱਤਾ। ਤਾਜਿਕ ਗਵਰਨਮੈਂਟ, ਪਾਕਿਸਤਾਨ ਦੀ ਜਿਹੜੀ ਖਾਰਜਾ ਪਾਲਿਸੀ ਵੀ ਰਹੀ, ਸਾਡੀ ਜਿਹੜੀ ਨਾਰਥ ਵੈਸਟ ਜਿਹੜੀ ਇੱਕ ਮਿਲਟਰੀ ਪਾਲਿਸੀ ਰਹੀ ਜਾਂ ਅਸਕਰੀ ਪਾਲਿਸੀ ਰਹੀ, ਅਸੀਂ ਉਹਦੇ ਅੰਦਰ ਵੀ ਸਾਨੂੰ ਤਬਦੀਲੀ ਲਿਆਉਣ ਦੀ ਜ਼ਰੂਰਤ ਹੈ। ਤਬਦੀਲੀ ਇਹ ਲਿਆਉਣ ਦੀ ਜ਼ਰੂਰਤ ਹੈ ਕਿ ਜਿਹੜਾ ਅਸੀਂ ਇੱਕ ਤਾਲਿਬਾਨ ਔਰ ਜਾਂ ਪਖਤੂਨ ਬੈਗੇਜ ਅਸੀਂ ਆਪਣੇ ਤੇ ਲਿਆ ਸੀ ਅਫਗਾਨਿਸਤਾਨ ਦੇ ਵਿੱਚ, ਸਾਨੂੰ ਉਹ ਬੈਗੇਜ ਉਤਾਰ ਦੇਣਾ ਚਾਹੀਦਾ। ਵੈਸੇ ਚੇਂਜ ਤੇ ਹੋਈ ਪਾਲਿਸੀ, ਸਾਨੂੰ ਤਾਜਕ ਔਰ ਉਜ਼ਬਕ ਔਰ ਬਾਕੀ ਜਿਹੜੀਆਂ ਉੱਥੇ ਦੂਸਰੇ ਲੋਕ ਨੇ ਅਫਗਾਨਿਸਤਾਨ ਦਾ 50% ਤੋਂ ਵੀ ਜ਼ਿਆਦਾ ਆਬਾਦੀ ਦਾ ਹਿੱਸਾ ਉਹ ਹੈ। ਔਰ ਪਾਕਿਸਤਾਨ ਦੇ ਨਾਰਥ ਜਿਹੜਾ ਫਾਸਟ ਨਾਰਥ ਹੈਗਾ ਉਧਰ ਉਹਨਾਂ ਦੀ ਅਕਸਰੀਅਤ ਹੈਗੀ ਹੈ, ਉਹਨਾਂ ਲੋਕਾਂ ਦੀ ਹੈਗੀ ਹੈ। ਤੇ ਹੁਣ ਤੇ ਉੱਥੇ ਇਹ ਵੀ ਨਾਰੇ ਅਫਗਾਨਿਸਤਾਨ ਦੇ ਅੰਦਰ ਇਹ ਨਾਰੇ ਚੱਲ ਰਹੇ ਨੇ ਕਿ ਮਨ ਅਫਗਾਨ ਨਿਸਤਮ, ਕਿ ਮੈਂ ਅਫਗਾਨ ਨਹੀਂ। ਇਹ ਨਾਰੇ ਚੱਲ ਰਹੇ ਕਿਉਂਕਿ ਉੱਥੇ ਇੱਕ ਅਜ਼ੀਜ਼ੁੱਲਾ ਆਹਦੀ ਸਾਹਿਬ ਨੇ ਉਹਨਾਂ ਨੇ ਇੱਕ ਜਿਹੜੀ ਜ਼ਾਬਤਾ ਹੈ ਕਾਨੂੰਨ ਜਿਹੜਾ ਨਾਫਜ਼ ਕੀਤਾ ਦੀ ਇਹਦੀ ਹਮਾਇਤ ਵਿੱਚ, ਤੇ ਉੱਥੇ ਉਹਨਾਂ ਨੇ ਅਫਗਾਨਾਈਜੇਸ਼ਨ ਦੀ ਜਿਹੜੀ ਇੱਕ ਗੱਲ ਕੀਤੀ, ਉਹਦੀ ਵਜ੍ਹਾ ਨਾਲ ਵੀ ਉੱਥੇ ਅੰਦਰ ਬਹੁਤ ਜ਼ਿਆਦਾ ਸ਼ਦੀਦ ਇਖਤਲਾਫਾਤ ਨੇ। ਤੇ ਲਿਹਾਜ਼ਾ ਪਾਕਿਸਤਾਨ ਨੂੰ ਔਰ ਪਾਕਿਸਤਾਨ ਦਾ ਜਿਹੜਾ ਕੇਪੀ ਹੈ, ਕੇਪੀ ਦੇ ਅੰਦਰ ਜਿਹੜੇ ਲੋਕ ਨੇ ਕੇਪੀ ਨਾਲ ਬਿਲੋਂਗ ਕਰਦੇ ਨੇ, ਖਾਸ ਤੌਰ ਤੇ ਉਹ ਲੋਕ ਜਿਹੜੇ ਮੈਂ ਅਕਸਰ ਕਹਿੰਦਾ ਮੈਂ ਜਿਹੜੇ ਪਸ਼ਤੋ ਇਲਾਕਿਆਂ ਦੇ ਨਾਲ ਤਲਕ ਰੱਖਦੇ। ਦੇਖੋ ਜਿਹੜਾ ਹਿੰਦਕੋ ਬੈਲਟ ਹੈ ਔਰ ਦੂਸਰੀ ਚਤਰਾਲ ਦਾ ਇਲਾਕਾ, ਉੱਥੇ ਤੁਹਾਨੂੰ ਇਹ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ, ਨਾ ਹੀ ਉੱਥੋਂ ਦੀ ਸਿਆਸਤ ਦਾ ਦਾਰੋਮਦਾਰ ਇਹਨਾਂ ਦੇ ਉੱਤੇ ਹੈਗਾ। ਇਹ ਤੁਹਾਨੂੰ ਸਾਰਾ ਜਿਹੜਾ ਮਾਮਲਾ ਇੱਕ ਨਜ਼ਰਿਆਤੀ ਕਨਫਿਊਜ਼ਨ, ਇੱਕ ਅਫਗਾਨੀਅਤ ਦਾ ਇੱਕ ਤਸੱਵਰ ਔਰ ਇੱਕ ਪਸ਼ਤੂਨ ਨੈਰੇਟਿਵ ਦਾ ਜਿਹੜਾ ਇੱਕ ਮਿਕਸ ਕਿਸਮ ਦੀ ਇੱਕ ਨੈਰੇਟਿਵ ਚੱਲਦਾ ਹੈ, ਤੁਹਾਨੂੰ ਪਸ਼ਤੋ ਸਪੀਕਿੰਗ ਏਰੀਆ ਦੇ ਵਿੱਚ ਚਮਨ ਤੋਂ ਤੱਕ ਦੇ ਏਰੀਆ ਦੇ ਵਿੱਚ ਚੱਲਦਾ। ਤੇ ਜਿਹੜੇ ਸਾਡੇ ਏਰੀਆ ਦੀ ਤਰਫ ਨੇ ਜਿਨ੍ਹਾਂ ਚਫਰਾ ਸਾਹਿਬ ਖਟਕ ਟਾਈਪ ਲੋਕ ਨੇ, ਇਹ ਬੰਦੇ ਨੇ, ਇਹਨਾਂ ਦਾ ਜਿਹੜਾ ਕੋਲਡ ਵਾਰ ਮਾਈਂਡ ਸੈਟ ਬਣਿਆ ਜਿਸ ਅੰਦਾਜ਼ ਦੇ ਵਿੱਚ, ਉਹ ਇਹਨਾਂ ਨੂੰ ਤਬਦੀਲ ਕਰਨਾ ਚਾਹੀਦਾ। ਆਪਣੇ ਮੁਲਕ ਦੇ ਨਾਲ ਸਭ ਤੋਂ ਪਹਿਲੀ ਹਮਦਰਦੀ ਹਮੇਸ਼ਾ ਆਪਣੇ ਮੁਲਕ ਨਾਲ ਹੁੰਦੀ ਹੈ। ਜਿਹੜੀ ਬਾਉਂਡਰੀ ਬਣ ਜਾਂਦੀ ਹੈ ਨਾ ਜਦੋਂ, ਬਿਲਕੁਲ ਅਗਰ ਅਸੀਂ ਪੰਜਾਬ, ਸਾਡਾ ਮਿਸਾਲ ਅਸੀਂ ਪੰਜਾਬ, ਈਸਟ ਪੰਜਾਬ ਵੀ ਸਾਡਾ ਕੋਈ, ਅਸੀਂ ਪੰਜਾਬੀ ਹੋਣ ਦੇ ਨਾਤੇ ਇਹ ਤਾਂ ਨਹੀਂ ਕਿ ਅਸੀਂ ਇੱਕ ਜਾ ਕੇ ਈਸਟ ਪੰਜਾਬ ਦੇ ਨਾਲ ਜਾਂ ਇੰਡੀਆ ਦੇ ਨਾਲ ਜਾ ਕੇ ਕੋਈ ਅਸੀਂ ਇੱਥੇ ਸਾਡੇ ਲੋਕ ਇਸਤੇਮਾਲ ਹੋਣਾ ਸ਼ੁਰੂ ਕਰ ਦੇਣ। ਅਗਰ ਇਹ ਕਰਨਗੇ ਤਾਂ ਗਲਤ ਹੋਏਗਾ। ਇੰਜ ਜਿਹੜੇ ਸਾਡੇ ਪਾਸੇ ਜਿਹੜੇ
ਪਸ਼ਤੋ ਬੋਲਣ ਵਾਲੇ ਲੋਕ ਨੇ, ਉਹਨਾਂ ਨੂੰ ਜਿਹੜਾ ਉਹਨਾਂ ਨੂੰ ਵੀ ਅਫਗਾਨਿਸਤਾਨ ਦਾ ਬੈਗੇਜ ਉਤਾਰ ਦੇਣਾ ਚਾਹੀਦਾ, ਕਿਉਂਕਿ ਉਹਨਾਂ ਦਾ ਮੁਸਤਕਬਲ, ਉਹਨਾਂ ਦਾ ਸਾਰਾ ਕੁਝ ਪਾਕਿਸਤਾਨ ਦੇ ਨਾਲ ਹੈਗਾ। ਠੀਕ। ਇਹ ਮਾਈਂਡ ਦੀ ਜਿਹੜੀ ਓਰੀਐਂਟੇਸ਼ਨ ਹੈਗੀ ਹੈ, ਇਹ ਤਬਦੀਲ ਹੋਏਗੀ ਤੇ ਤੁਹਾਨੂੰ ਨਜ਼ਰ ਆ ਜਾਏਗਾ ਕਿ ਬਿਹਤਰ ਹੈ। ਤੁਸੀਂ ਆਪਰੇਸ਼ਨ ਦੇ ਉੱਤੇ ਆ ਕੇ ਗੱਲ ਕਰ, ਆਪਰੇਸ਼ਨ ਤੇ ਵੀ ਤੇ ਨਾਲੇ ਮੈਂ ਹਾਂਜੀ ਜੀ ਕਰ ਲਓ ਗੱਲ ਪੂਰੀ ਕਰ ਲਓ। ਹਾਂਜੀ ਸੇਲ ਅਫਰੀਦੀ ਸਾਹਿਬ ਹੋਰਾਂ ਨੂੰ ਵੀ, ਕਿ ਉਹਨਾਂ ਨੂੰ ਵੀ ਰਿਅਲਾਈਜ਼ ਕਰਨਾ ਚਾਹੀਦਾ। ਦੇਖੋ ਤੁਹਾਨੂੰ ਵਜ਼ੀਰ ਆਲਾ ਬਣਾਇਆ, ਤੁਸੀਂ ਪੋਲਿਟਿਕਸ ਕਰੋ, ਆਪਣੀ ਬਾਨੀ ਦੇ ਵਾਸਤੇ ਮਦਦਗਾਰ ਸਾਬਤ ਹੋਵੋ, ਕਾਨੂੰਨੀ ਲੜਾਈ ਲੜੋ, ਮੁਲਾਕਾਤਾਂ ਕਰੋ, ਜੋ ਵੀ ਤੁਹਾਡਾ ਇੱਕ ਆਈਨੀ ਹੱਕ ਹੈ ਉਹ ਤੁਸੀਂ ਅਗਰ ਆਈਨੀ ਅਦਾਲਤ ਵਿੱਚ ਜਾਣਾ ਚਾਹੁੰਦੇ ਹੋ ਤੇ ਜੀ ਸਦਕੇ ਜਾਓ, ਕੋਈ ਹਰਜ ਨਹੀਂ ਉਹਦੇ 'ਚ, ਲੇਕਿਨ ਤੁਸੀਂ ਮੈਸ ਕ੍ਰੀਏਟ ਨਾ ਕਰੋ। ਤੁਸੀਂ ਆਪਣੀ ਗਵਰਨਮੈਂਟ ਲਈ ਵੀ ਤਵੱਜਾ ਦਿਓ ਤਾਂ ਕਿ ਤੁਸੀਂ ਲੋਕਾਂ ਨੂੰ ਜ਼ਿੰਦਗੀਆਂ ਆਸਾਨ ਕਰੋ, ਆਪਣੀ ਤਾਂ ਕਿ ਦਹਿਸ਼ਤਗਰਦੀ ਵੀ ਘੱਟ ਹੋਵੇ ਤੇ ਇਹਦੇ ਨਾਲ ਜੋ ਸਭ ਵਾਦੀ 13 ਵੀ ਕੋਈ ਉੱਥੇ ਵੀ ਦੇਖੋ ਨਾ ਕਿੰਨੀ ਮੁਸ਼ਕਲ ਸੁਰਾ। ਦੇਖੋ ਜਿਹੜੀ ਉੱਥੋਂ ਦੀ ਕਨਫਿਊਜ਼ਨ ਹੈ, ਉੱਥੋਂ ਦੀ ਕਨਫਿਊਜ਼ਨ ਦੇਖੋ ਕਿ ਸਰਦੀਆਂ ਦਾ ਇਹ ਮੌਸਮ ਹੈ, ਉੱਥੋਂ ਦੇ ਜਿਹੜੇ ਡਿਪਟੀ ਕਮਿਸ਼ਨਰ ਦੀ ਤਰਫੋਂ ਅਕਤੂਬਰ 'ਚ ਨੋਟੀਫਿਕੇਸ਼ਨ ਆਇਆ ਸੀ ਕਿ ਇਨਖਲਾ ਦਾ, ਠੀਕ ਹੈ ਨਾ ਜੀ, ਔਰ 4 ਅਰਬ ਰੁਪਇਆ ਇਹਨਾਂ ਨੇ ਰੱਖਿਆ ਸੀ ਉਹਨਾਂ ਨੂੰ ਦੇਣ ਵਾਸਤੇ ਸੂਬਾਈ ਹਕੂਮਤ ਨੇ। ਹੁਣ ਸੂਬਾਈ ਹਕੂਮਤ ਉਹਦੇ ਤੋਂ ਰਾਹੇ ਫਰਾਰ ਅਖਤਿਆਰ ਕਰਕੇ ਉਹ ਫੈਡਰੇਸ਼ਨ ਤੇ ਪਾ ਰਹੀ ਹੈ, ਉਹ ਫੌਜ ਤੇ ਪਾ ਰਹੀ ਹੈ। ਇਹ ਤਰੀਕਾਕਾਰ ਬਹੁਤ ਗਲਤ ਹੈ। ਇਹਨੂੰ ਦੇਖੋ ਜਿਹੜੀ ਤੁਹਾਡੇ ਐਂਡ ਤੇ ਜ਼ਿੰਮੇਵਾਰੀ ਹੈ, ਤੁਸੀਂ ਉਹਨੂੰ ਪੂਰੀ ਕਰੋ। ਅਗਰ ਉਹ ਨੋਟੀਫਿਕੇਸ਼ਨ ਜਾਲੀ ਹੈ ਤਾਂ ਤੁਸੀਂ ਕਹੋ ਕਿ ਵੀ ਇਹ ਜਾਲੀ ਹੈ। ਤੁਸੀਂ ਅਗਰ ਉਹ ਡਿਪਟੀ ਕਮਿਸ਼ਨਰ ਨੂੰ ਤੁਸੀਂ ਪੁੱਛੋ, ਦੱਸੋ। ਤੁਸੀਂ ਦੇਖੋ ਪੰਜਾਬ ਦੇ ਅੰਦਰ ਵਾਕਿਆ ਤੁਹਾਡੇ ਸਾਹਮਣੇ ਹੋਇਆ, ਜਿਹੜਾ ਬਾਟੀ ਚੌਕ ਵਾਲਾ, ਤੇ ਵਜ਼ੀਰ ਆਲਾ ਪੰਜਾਬ ਨੇ ਬਕਾਇਦਾ ਸਾਰੀ ਬਿਊਰੋਕ੍ਰੇਸੀ ਨੂੰ ਬੁਲਾ ਕੇ ਇੱਕ ਕਿਸਮ ਦੀ ਉਹਦੀ ਓਨਰਸ਼ਿਪ ਲਈ ਹੈ ਨਾ, ਉਹਦੇ ਤੇ ਐਕਸ਼ਨ ਕੀਤਾ ਹੈ ਨਾ। ਤੇ ਤੁਸੀਂ ਕਿਉਂ ਨਹੀਂ ਕਰਦੇ? ਤੁਸੀਂ ਅਗਰ ਉਹ ਡਿਪਟੀ ਕਮਿਸ਼ਨਰ ਨੂੰ ਲਿਆ ਕੇ ਲਾਈਵ ਬੁਲਾਓ, ਲਾਈਵ ਚਲਾਓ ਨਾ, ਉਹਨੂੰ ਪੁੱਛੋਗੇ ਤੁਸੀਂ ਇਹ ਭਾਈ ਜਾਨ ਨੇ ਨੋਟੀਫਿਕੇਸ਼ਨ ਕਿਹਦੇ ਤੇ ਜਾਰੀ ਕੀਤਾ, ਤੁਸੀਂ ਇਹ 4 ਅਰਬ ਰੁਪਇਆ ਤੁਸੀਂ ਕਾਹਦੇ ਤੇ ਵਾਸਤੇ ਜਾਰੀ ਕੀਤਾ, ਇਹ ਮੌਸਮ ਦੇ ਵਿੱਚ ਤੁਸੀਂ ਇਨਖਲਾ ਕਿਵੇਂ ਕਰਵਾਇਆ? ਬਾਜ਼ਾਰ ਤੇ ਫਿਰ ਇੰਝ ਹੀ ਲੱਗਦਾ ਕਿ ਤੁਸੀਂ ਉਹਨੂੰ ਆੜ ਬਣਾ ਕੇ ਤੁਸੀਂ ਆਪਰੇਸ਼ਨ ਦੀ ਰਾਹ 'ਚ ਰੁਕਾਵਟ ਪਾਈ ਹੈ ਤਾਂ ਕਿ ਇਸ਼ੂ ਬਣ ਜਾਵੇ ਤੇ ਜਿਹੜਾ ਅੱਗੇ ਮੁਸਤਕਬਲ 'ਚ ਆਪਰੇਸ਼ਨ ਹੋਣਾ ਉਹ ਨਾ ਹੋ ਸਕੇ। ਉਹ ਤੋਂ ਅਲਮੀਏ ਦੇ ਜਨਮ ਲੈ ਲਓ, ਉਹਨੂੰ ਫਲਾਹ ਕਰ ਲਓ, ਕਦੇ ਉਹਦਾ ਕੁਛ ਕਰ ਲਓ। ਤੇ ਇਸ ਕਿਸਮ ਦੀ ਜਿਹੜੀ ਹੁੰਦੀ ਹੈ ਨਾ ਨੈਗੇਟਿਵ ਪੋਲਿਟਿਕਸ ਕਰਨਾ, ਇਹ ਤੁਹਾਡੇ ਵਾਸਤੇ ਵੀ ਨੁਕਸਾਨਦੇਹ ਸਾਬਤ ਹੋਏਗਾ। ਇਹ ਤੁਸੀਂ ਸਮਝ ਲਓ ਕਿ ਤੁਸੀਂ ਫੈਡਰੇਸ਼ਨ ਤੋਂ ਜ਼ਿਆਦਾ ਤਾਕਤਵਰ ਨਹੀਂ ਹੈਗੇ। ਤੁਸੀਂ ਆਪਣੇ ਆਪ ਨੂੰ ਅਗਰ ਐਸਟੀਮੇਟ ਤੁਹਾਡਾ ਓਵਰ ਐਸਟੀਮੇਟ ਕਰ ਰਹੇ ਹੋ ਤੇ ਇਹ ਤੁਹਾਡੀ ਗਲਤ ਗੱਲ ਹੈਗੀ ਹੈ, ਔਰ ਇਹਦਾ ਅਲਟੀਮੇਟ ਨੁਕਸਾਨ KP ਦੇ ਆਵਾਮ ਨੂੰ ਹੋਏਗਾ ਔਰ ਤੁਹਾਨੂੰ ਵੀ ਹੋਏਗਾ।